ਅਗਲੀ ਜਿਹੜੀ ਗੱਲ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਹਰਜੋਤ ਸਿੰਘ ਜੀ, ਖਬਰਾਂ ਇਸ ਬਾਬਤ ਜਿਹੜੀਆਂ ਆ ਰਹੀਆਂ ਗੂਗਲ ਨੂੰ ਲੈ ਕੇ। ਗੂਗਲ ਕਹਿੰਦੇ ਆ ਵੀ ਉਸਨੇ ਸੱਚ ਜਿਹੜਾ ਆ ਉਹ ਪੂਰਾ ਨਹੀਂ ਬੋਲਿਆ, ਜਿਹੜੇ ਮੋਨੋਪੋਲੀ ਜਿਹੜਾ ਕੇਸ ਆ ਉਸ ਦੇ ਵਿੱਚ ਕੋਰਟ ਪ੍ਰੋਸੈਸ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਦਖਲਅੰਦਾਜ਼ੀ ਤੇ ਐਵੀਡੈਂਸ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਆ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੇ ਵੀ ਗੂਗਲ ਦੇ ਉੱਤੇ ਹਮਲਾ ਕੀਤਾ ਹੈ। ਫੈਡਰਲ ਕੋਰਟ ਦੇ ਜਿਹੜੇ ਜੱਜ ਆ ਉਹਨਾਂ ਨੇ ਗੂਗਲ ਦੇ ਜਿਹੜੇ ਕਹਿੰਦੇ ਵੀ ਤੁਸੀਂ ਲੁਕਵੇਂ ਟੈਕਟਿਕਸ ਵਰਤਦੇ ਆ ਇਸ ਹਾਈ ਸਟੇਕਸ ਕੋਰਟ ਦੇ ਵਿੱਚ, ਉਸ ਨੂੰ ਲੈ ਕੇ ਚੰਗੀ ਝਾੜ ਪਾਈ ਹੈਗੀ ਆ। ਇਹ ਮਲਟੀ ਲਾਸੂਟ ਲੀਗਲ ਐਕਸ਼ਨ ਜਿਹੜੇ ਦਰਜਨਾਂ ਸਟੇਟਸ ਦੇ ਦੁਆਰਾ, ਸੂਬਿਆਂ ਦੇ ਦੁਆਰਾ ਲਿਆ ਗਿਆ ਹੈਗਾ ਆ। ਮਾਊਂਟਨ ਵਿਊ ਬੇਸਡ ਜਿਹੜੀ ਡਿਜੀਟਲ ਐਡਵਰਟਾਈਜ਼ਿੰਗ ਜਾਇੰਟ ਜਿਹੜੀ ਗੂਗਲ ਹੈਗੀ ਆ ਉਸ ਦੇ ਉੱਤੇ ਕਹਿੰਦੇ ਵੀ ਤੁਸੀਂ ਪੂਰੀ ਤਰ੍ਹਾਂ ਐਡ ਦੇ ਉੱਤੇ, ਡਿਜੀਟਲ ਐਡਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਆਪਣੀ ਮੋਨੋਪੋਲੀ ਕਾਇਮ ਕੀਤੀ ਹੋਈ ਆ ਤੇ ਕਿਸੇ ਨੂੰ ਸਾਹ ਵੀ ਇਸ ਦੇ ਵਿੱਚ ਲੈਣ ਦਾ ਮੌਕਾ ਨਹੀਂ ਦਿੱਤਾ। ਜੱਜ ਜੇਮਸ ਡੋਨਾਟੋ ਕਹਿੰਦੇ ਆ ਵੀ ਗੂਗਲ ਮੰਨਿਆ, ਉਹਨਾਂ ਨੇ ਪਾਇਆ ਆ ਵੀ ਗੂਗਲ ਨੇ ਕਈ ਫੈਡਰਲ ਕੋਰਟ ਰੂਲਸ ਆ ਉਹਨਾਂ ਦੀ ਉਲੰਘਣਾ ਕੀਤੀ ਆ, ਉਹਨਾਂ ਨੂੰ ਤੋੜਿਆ ਆ, ਜਿਸ ਕਰਕੇ ਜਿਹੜਾ ਇਹਨਾਂ ਦੇ ਖਿਲਾਫ ਆਲਰੇਡੀ ਐਂਟੀ ਟਰਸਟ ਕੇਸ ਚੱਲ ਰਿਹਾ ਆ ਉਹ ਉਹਨਾਂ ਨੇ ਗੂਗਲ ਨੇ ਆਪਣੇ ਲਈ ਹੋਰ ਉਸ ਨੂੰ ਕਮਜ਼ੋਰ ਕੀਤਾ ਆ। ਆਟੋ ਡਿਲੀਟ ਕੀਤੇ ਇਹਨਾਂ ਨੇ ਇੰਟਰਨਲ EMPLOYEE ਮੈਸੇजेस ਜਿਹੜੇ ਫਰਮ ਦੇ ਵਿਦਨ ਸੀਗੇ, ਜਿਹੜੇ ਕਿ ਇਹਨਾਂ ਨੂੰ ਕਿਹਾ ਗਿਆ ਸੀਗਾ ਵੀ ਸਟੇਟ ਨੂੰ ਤੇ ਹੋਰ ਜਿਹੜੇ ਸੂਬੇ ਆ ਉਹਨਾਂ ਤੱਕ ਇਹ ਮੈਸੇਜ ਦਿੱਤੇ ਜਾਣ। ਸੋ ਗੂਗਲ ਜਿਹੜੀ ਉਹ ਜਾਣਬੁੱਝ ਕੇ ਡਾਊਨ ਪਲੇ ਕਰ ਰਹੀ ਆ ਇਸ ਜਿਹੜੀ ਉਹ ਪ੍ਰੋਬਲਮ ਨੂੰ। ਜਿਹੜੇ ਜੱਜ ਡੋਨਾਟੋ ਆ ਉਹਨਾਂ ਨੇ ਇਸ ਦੇ ਵਿੱਚ ਲਿਖਿਆ। ਸੋ ਲੱਗਦਾ ਆ ਇਹਨਾਂ ਨੂੰ ਚੰਗੀ ਜਿਹੜੀ ਤਾੜਨਾ ਇਸ ਚੀਜ਼ ਦੇ ਵਿੱਚ ਲੱਗੀ ਆ ਤੇ ਇਵੈਂਚੁਅਲੀ ਕੋਈ ਨਾ ਕੋਈ ਇਹਨਾਂ ਨੂੰ ਜੁਰਮਾਨੇ ਤੇ ਹੋ ਸਕਦਾ ਆ ਵੀ ਜਿਹੜੇ ਡਿਜੀਟਲ ਐਡਸ ਦੀ ਜਿਹੜੀ ਰੈਵਨਿਊ ਸਟਰੀਮਸ ਆ ਉਹ ਹੋਰ ਪਾਸੇ ਵੀ, ਹੋਰ ਕੰਪਨੀਆਂ ਨੂੰ ਵੀ ਇਹਦੇ ਵਿੱਚ ਇਵੈਂਚੁਅਲੀ ਕਿਤੇ ਮੌਕਾ ਮਿਲੇ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਆ ਰਿਹਾ ਜਿਹਦੇ ਮੁਤਾਬਕ ਐਕਸੈਂਟ ਮਾਰਕਸ ਜਿਹੜੇ ਤੁਹਾਡੇ ਵਾਈਟਲ ਡਾਕੂਮੈਂਟਸ ਆ, ਜਿਸ ਤਰ੍ਹਾਂ ਬਰਥ ਤੇ ਮੈਰਿਜ ਸਰਟੀਫਿਕੇਟ ਆ, ਉਹਨਾਂ ਦੇ ਉੱਤੇ ਇਹ ਲਾਏ ਜਾਣਗੇ। ਇਹ ਪੁੱਛ ਚੱਲ ਰਿਹਾ ਹੈਗਾ। ਕਹਿੰਦੇ ਭਈ ਇਹਦੇ ਨਾਲ ਜਿਹੜਾ ਆ ਪ੍ਰੋਪਰਲੀ ਸਪੈਲ ਹੋਊਗਾ ਨਾਮ। ਕਈ ਜਗ੍ਹਾ ਦੇ ਉੱਤੇ ਪ੍ਰੋਬਲਮ ਆਉਂਦੀ ਹੈ, ਖਾਸ ਕਰਕੇ ਲੈਟੀਨੋ ਕਮਿਊਨਿਟੀ ਦੇ ਵਿੱਚ, ਕਿਉਂਕਿ ਪ੍ਰੋਨਾਂਸੀਏਸ਼ਨ ਕਿਸ ਹਿਸਾਬ ਨਾਲ ਹੁੰਦੀ ਆ ਤੇ ਪ੍ਰੋਬਲਮ ਆਉਂਦੀ ਹੈਗੀ ਆ। ਅਸੈਂਬਲੀ ਮੈਂਬਰ ਬਲੰਕਾ ਪਚੈਕੋ ਜੋ ਡੈਮੋਕ੍ਰੇਟ ਆ ਡਾਊਨੀ ਤੋਂ, ਉਹਨਾਂ ਨੇ ਬਿੱਲ ਜੋ ਇੰਟਰੋਡਿਊਸ ਕੀਤਾ ਹੈਗਾ। ਕਹਿੰਦੇ 6 ਸਾਲਾਂ ਦੀ ਨਿਕੋਲਸ ਅਸੈਂਬਲੀ ਬਿੱਲ 77 ਨੂੰ ਫਾਊਂਡੇਸ਼ਨ ਉਹਨਾਂ ਦੀ ਜਿਹੜੀ ਆ ਸ਼ੁਰੂ ਕਰ ਰਹੇ ਹੈਗੇ ਆ। ਉਹਦੇ ਜਿਹੜੇ ਪੇਰੈਂਟਸ ਆ, ਨੈਂਸੀ ਚੇਅਰ ਐਸਪੋਨਾਜ਼ਾ ਤੇ ਪਬਲੋ ਐਸਪੋਨਾਜ਼ਾ, ਉਹ ਜਦੋਂ ਉਹਨਾਂ ਨੇ ਫਾਈਂਡ ਆਊਟ ਕੀਤਾ ਵੀ ਕਿਸ ਤਰ੍ਹਾਂ ਉਹਦਾ ਜਿਹੜਾ ਨਾਂ ਦੇ ਐਕਸੈਂਟ ਮਾਰਕ ਆ ਗਲਤ ਕੀਤੇ ਹੋਆ, ਤੇ ਇੱਕ ਤਰ੍ਹਾਂ ਦੇ ਨਾਲ ਕਲਚਰਲ ਆਇਡੈਂਟੀਟੀ ਵੀ ਜਿਹੜੀ ਉਹਨਾਂ ਦੇ ਬੱਚੇ ਦੀ ਆ ਉਹ ਟੋਟਲੀ ਉਹਦੇ ਨਾਲ ਡਿਫਰੈਂਟ ਲੱਗਦੀ ਹੈਗੀ ਆ। ਸੋ ਇਹ ਬਿੱਲ ਦੇ ਨਾਲ ਕਈ ਜਿਹੜੀਆਂ ਹੋਰ ਲੈਂਗੁਏਜਸ ਦੇ ਵਿੱਚ ਜਿਨ੍ਹਾਂ ਦੇ ਨਾਮ ਹੁੰਦੇ ਆ ਉਹ ਵੀ ਉਹਦੇ ਉੱਤੇ ਜਿਹੜਾ ਅਸਰ ਪਊਗਾ। 1986 ਦੇ ਵਿੱਚ ਕੈਲੀਫੋਰਨੀਆ ਦੇ ਵੋਟਰਸ ਨੇ ਪ੍ਰੋਪੋਜੀਸ਼ਨ 63 ਨੂੰ ਅਪਰੂਵ ਕੀਤਾ ਸੀ, ਜਿਹਦੇ ਮੁਤਾਬਕ ਆਫੀਸ਼ੀਅਲ ਲੈਂਗੁਏਜ ਇੰਗਲਿਸ਼ ਸੀਗੀ। ਪਰ ਇਸ ਬਿੱਲ ਦੇ ਜਿਹੜੇ ਆਥਰ ਆ ਉਹ ਇਹ ਆਰਗੂ ਕਰ ਰਹੇ ਆ ਕੈਲੀਫੋਰਨੀਆ ਲਾ ਨੂੰ ਕਿਸੇ ਤਰ੍ਹਾਂ ਵੀ ਜਿਹੜੇ ਇੱਥੇ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਉਹ ਰੋਕ ਨਹੀਂ ਸਕਦਾ ਆਪਣੀਆਂ ਕਲਚਰਲ ਆਇਡੈਂਟੀਟੀਜ਼ ਬਾਇਆ ਦੇਅਰ ਨੇਮਸ ਰੱਖਣ ਦੇ ਲਈ। ਐਕਸੈਂਟ, ਟਾਈਟਲ, ਗ੍ਰੇਵਸ ਇਦਾਂ ਦੇ ਜਿਹੜੇ ਆ, ਸਿਡਲਸ, ਇਹ ਬਹੁਤ ਸਾਰੀਆਂ ਲੈਂਗੁਏਜਸ ਦੇ ਵਿੱਚ ਕਹਿੰਦੇ ਯੂਜ਼ ਹੁੰਦੇ ਆ। ਵੀਤਨਾਮੀਜ਼, ਅਫਰੀਕਨਸ, ਅਰੈਬਿਕ, ਹੀਬਰੂ, ਫਿਲਪੀਨੋ, ਫਿਨਿਸ਼, ਫ੍ਰੈਂਚ, ਗ੍ਰੀਕ, ਗਲੇਸੀਅਨ, ਆਇਰਿਸ਼, ਇਟਾਲੀਅਨ, ਸਪੈਨਿਸ਼, ਟਰਕਿਸ਼ ਤੇ ਵੈਲਸ਼। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਆਪਣਾ ਸਟੇਟ ਟਰੈਵਲ ਬੈਨ ਉਸ ਤੋਂ ਹਟਾ ਸਕਦਾ ਆ ਜਿਹੜੀਆਂ ਸਟੇਟਸ ਦੇ ਵਿੱਚ ਐਂਟੀ LGBTQ ਲਾਜ਼ ਜਿਹੜੇ ਆ ਉਹ ਬਣ ਰਹੇ ਆ। ਅੱਜ ਤੋਂ ਜਿਹੜੇ ਆ ਉਹ 7 ਸਾਲ ਪਹਿਲਾਂ 2016 ਦੇ ਵਿੱਚ ਨਾਰਥ ਕੈਰੋਲੀਨਾ ਨੇ ਟਰਾਂਸਜੈਂਡਰ ਲੋਕਾਂ ਦੇ ਨੂੰ ਬਾਥਰੂਮ ਵਰਤਣ ਦੇ ਨੂੰ ਲੈ ਕੇ, ਜੈਂਡਰ ਆਇਡੈਂਟੀਟੀ ਦੇ ਲੈ ਕੇ ਪਬਲਿਕ ਬਿਲਡਿੰਗ 'ਚ ਬੈਨ ਲਾਇਆ ਸੀਗਾ। ਉਸ ਤੋਂ ਬਾਅਦ ਕੈਲੀਫੋਰਨੀਆ ਨੇ ਕਿਹਾ ਸੀਗਾ ਵੀ ਅਸੀਂ ਕੋਈ ਵੀ ਸਟੇਟ ਫੰਡਡ ਟਰੈਵਲ ਉਸ ਸੂਬੇ ਨੂੰ ਨਹੀਂ ਕਰਨਾ। 7 ਸਾਲ ਬਾਅਦ ਕੈਲੀਫੋਰਨੀਆ ਤਕਰੀਬਨ ਅੱਧੇ ਦੇਸ਼ ਦੇ ਵਿੱਚ ਸਟੇਟ ਫੰਡਡ ਟਰੈਵਲ ਆ ਉਸ ਦੇ ਉੱਤੇ ਬੈਨ ਲਾਇਆ ਹੈਗਾ ਆ। ਪਰ ਅੱਜ ਜਿਹੜੇ ਸਟੇਟ ਸੈਨੇਟਰ ਲੀਡਰ ਟੋਨੀ ਏਕਨਜ਼ ਉਹਨਾਂ ਨੇ ਅਨਾਊਂਸ ਕੀਤਾ ਵੀ ਉਹ ਇੱਕ ਇੱਦਾਂ ਦਾ
ਲੈਜਿਸਲੇਸ਼ਨ ਲਿਆ ਰਹੇ ਆ, ਜਿਹਦੇ ਨਾਲ ਇਹ ਬੈਨ ਨੂੰ ਖਤਮ ਕੀਤਾ ਜਾ ਸਕਦਾ ਆ। ਤੇ ਕਹਿੰਦੇ ਵੀ ਇਸ ਨੂੰ ਅਸੀਂ ਰਿਪਲੇਸ ਕਰਾਂਗੇ ਐਡਵਰਟਾਈਜ਼ਿੰਗ ਕੈਂਪੇਨ ਦੇ ਨਾਲ ਉਹਨਾਂ ਸੂਬਿਆਂ 'ਚ ਜਿੱਥੇ ਅਸੈਪਟੈਂਸ ਤੇ ਇਨਕਲੂਜਨ LGBT ਕਮਿਊਨਿਟੀਜ਼ ਦੀ ਉਹਨਾਂ ਦੀ ਐਡਵਰਟਾਈਜ਼ਮੈਂਟ ਕੀਤੀ ਜਾਊਗੀ, ਕੈਂਪੇਨ ਰਨ ਕੀਤੇ ਜਾਊਗੇ ਜਿਨ੍ਹਾਂ ਸਟੇਟਸ ਦੇ ਵਿੱਚ LGBTQ ਕਮਿਊਨਿਟੀ ਦੇ ਉਲਟ ਕਹਿੰਦੇ ਆ ਵੀ ਲਾਜ਼ ਪਾਸ ਹੋ ਰਹੇ ਆ। ਸੋ ਇਵੈਂਚੁਅਲੀ ਕੈਲੀਫੋਰਨੀਆ ਨੇ ਇਹ ਪਾਇਆ ਵੀ ਇੰਨੇ ਸਾਲਾਂ ਤੱਕ ਸਟੇਟ ਫੰਡਡ ਟਰੈਵਲ ਨੂੰ ਬੰਦ ਕਰਕੇ ਉਹਨਾਂ ਸੂਬਿਆਂ ਨੂੰ ਇਹ ਜਿਹੜੇ ਕਾਨੂੰਨ ਲਿਆਉਣ ਤੋਂ ਰੋਕਣ ਵਿੱਚ ਨਾਕਾਮਯਾਬ ਰਹੇ ਨੇ। ਕੈਲੀਫੋਰਨੀਆ ਦੇ ਹਾਈ ਸਕੂਲ ਦੇ ਵਿੱਚ ਐਥਨਿਕ ਸਟੱਡੀਜ਼ ਦੀ ਕਲਾਸ 2030 ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਕਈ ਸਕੂਲਾਂ ਦੇ ਵਿੱਚ ਤਾਂ ਆਲਰੇਡੀ ਇਹ ਸ਼ੁਰੂ ਵੀ ਹੋ ਗਈ ਆ। ਪਰ ਕੀ ਕੈਲੀਫੋਰਨੀਆ ਦੇ ਸਕੂਲ ਇਸ ਐਥਨਿਕ ਸਟੱਡੀ ਦੇ ਲਈ ਜਿਹੜੇ ਉਹਨਾਂ ਦੇ ਟੀਚਰ ਆ ਉਹ ਰੈਡੀ ਆ ਕਿ ਨਹੀਂ, ਇਹ ਇੱਕ ਬਹੁਤ ਵੱਡਾ ਮੁੱਦਾ ਹੈ ਇਸ ਵੇਲੇ ਕੈਲੀਫੋਰਨੀਆ ਸਟੇਟ ਦੇ ਵਿੱਚ ਜੋ ਐਜੂਕੇਸ਼ਨ ਡਿਪਾਰਟਮੈਂਟ ਆ ਉਹਨਾਂ ਦੇ ਲਈ ਬਣਿਆ ਹੋਇਆ ਆ, ਕਿਉਂਕਿ ਸਾਰੇ ਹੀ ਟੀਚਰਸ ਆ ਉਹਨਾਂ ਨੂੰ ਇਸ ਦੇ ਲਈ ਪ੍ਰਿਪੇਅਰ ਕਰਨਾ ਪੈਣਾ।